ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਰੂਸ ਯੂਕਰੇਨ ਜੰਗ ਦੀ। ਰੂਸ ਨੇ ਯੂਕਰੇਨ ਦੇ ਉਡੇਸਾ ਬੰਦਰਗਾਹ ਉੱਤੇ ਡਰੋਨਾਂ ਤੇ ਕਰੂਜ਼ ਮਿਜ਼ਾਈਲਾਂ ਦੇ ਨਾਲ ਹਮਲਾ ਕੀਤਾ। ਯੂਕਰੇਨ ਦੇ ਮੁਤਾਬਕ ਉਹਨਾਂ ਕਈ ਡਰੋਨਾਂ ਤੇ 6 ਮਿਜ਼ਾਈਲਾਂ ਨੂੰ ਡੇਗਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇੱਥੇ ਜ਼ਿਕਰਯੋਗ ਹੈ ਕਿ ਕਾਲੇ ਸਾਗਰ ਦੇ ਵਿੱਚ ਸਥਿਤ ਇਸ ਬੰਦਰਗਾਹ ਤੋਂ ਅਨਾਜ ਦੀ ਜ਼ਰੂਰੀ ਸਪਲਾਈ ਸੰਬੰਧੀ ਕੀਵ ਦੇ ਨਾਲ ਹੋਇਆ ਜਿਹੜਾ ਸਮਝੌਤਾ ਸੀਗਾ ਉਹ ਰੂਸ ਨੇ ਤੋੜ ਦਿੱਤਾ। ਯੂਕਰੇਨ ਦੇ ਅਧਿਕਾਰੀਆਂ ਦਾ ਕਹਿਣਾ ਇਹ ਹੈ ਕਿ ਉਹਨਾਂ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਸਾਰੀਆਂ 6 ਮਿਜ਼ਾਈਲਾਂ ਤੇ 25 ਡਰੋਨਾਂ ਨੂੰ ਡੇਗ ਲਿਆ, ਪਰ ਇਹਨਾਂ ਦੇ ਮਲਬੇ ਤੇ ਧਮਾਕਿਆਂ ਦੇ ਨਾਲ ਬੰਦਰਗਾਹ ਦੇ ਕੁਝ ਹਿੱਸਿਆਂ ਤੇ ਰਹਿਸ਼ੀ ਇਮਾਰਤਾਂ ਨੂੰ ਨੁਕਸਾਨ ਜ਼ਰੂਰ ਪਹੁੰਚਿਆ। ਇੱਕ ਬੰਦਾ ਜ਼ਖਮੀ ਦੱਸਿਆ ਗਿਆ। ਯੂਕਰੇਨੀ ਰਾਸ਼ਟਰਪਤੀ ਦਫ਼ਤਰ ਦੇ ਬੁਲਾਰੇ ਨੇ ਇਹ ਗੱਲ ਕਹੀ ਹੈ ਕਿ ਇਹਨਾਂ ਹਮਲਿਆਂ ਦੇ ਰਾਹੀਂ ਰੂਸ ਉਹਨਾਂ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖਤਰੇ ਦੇ ਵਿੱਚ ਪਾ ਰਿਹਾ, ਜਿਨ੍ਹਾਂ ਨੂੰ ਯੂਕਰੇਨ ਦੇ ਅਨਾਜ ਦੀ ਲੋੜ ਹੈ। ਉਹਨਾਂ ਕਿਹਾ ਕਿ ਅਫਰੀਕਾ, ਮੱਧ ਪੂਰਬ ਅਤੇ ਏਸ਼ੀਆ ਦੇ ਵਿੱਚ ਭੁੱਖਮਰੀ ਦਾ ਖਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਅਨਾਜ ਦੀਆਂ ਉੱਚੀਆਂ ਕੀਮਤਾਂ ਹੋਰ ਲੋਕਾਂ ਨੂੰ ਜਿਹੜਾ ਉਹ ਗਰੀਬੀ ਵੱਲ ਧੱਕ ਰਹੀਆਂ ਨੇ। ਉਧਰ ਦੂਜੇ ਪਾਸੇ ਸੰਯੁਕਤ ਰਾਸ਼ਟਰ ਤੇ ਯੂਕਰੇਨ ਦੇ ਪੱਛਮੀ ਸਾਥੀਆਂ ਨੇ ਬੰਦਰਗਾਹ ਤੋਂ ਹੁੰਦੀ ਸਪਲਾਈ ਦੇ ਵਿੱਚ ਅੜਿੱਕਾ ਪਾਉਣ ਦੇ ਲਈ ਮਾਸਕੋ ਦੀ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਇਸ ਦੇ ਨਾਲ ਕਈ ਜ਼ਿੰਦਗੀਆਂ ਖਤਰੇ ਦੇ ਵਿੱਚ ਪੈ ਸਕਦੀਆਂ ਨੇ। ਮਾਸਕੋ ਨੇ ਕਿਹਾ ਕਿ ਓਡੇਸਾ ਬੰਦਰਗਾਹ ਦੇ ਲਈ ਹੋਇਆ ਸਮਝੌਤਾ ਉਦੋਂ ਤੱਕ ਮੁਅੱਤਲ ਰਹੇਗਾ ਜਦ ਤੱਕ ਰੂਸ ਦੇ ਅਨਾਜ ਤੇ ਖਾਦ ਉੱਤੇ ਆਲਮੀ ਪੱਧਰ ਤੇ ਲਾਈਆਂ ਪਾਬੰਦੀਆਂ ਨਹੀਂ ਹਟਾਈਆਂ ਜਾਂਦੀਆਂ। ਇਸੇ ਦੌਰਾਨ ਰੂਸ ਦੇ ਰੱਖਿਆ ਮੰਤਰਾਲੇ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਕ੍ਰੀਮੀਆ ਉੱਤੇ ਯੂਕਰੇਨ ਵੱਲੋਂ ਕੀਤੇ ਗਏ ਡਰੋਨ ਹਮਲੇ ਨੂੰ ਨਾਕਾਮ ਕੀਤਾ। ਅਸਲ ਦੇ ਵਿੱਚ ਇਹ ਜਿਹੜੀ ਜੰਗ ਹੈ ਇਹ ਸਿੱਧੇ ਤੌਰ ਤੇ ਤਾਂ ਬੇਸ਼ੱਕ ਰੂਸ ਦੀ ਯੂਕਰੇਨ ਦੇ ਨਾਲ ਹੈ, ਪਰ ਅਸਿੱਧੇ ਤੌਰ ਤੇ ਇਹ ਜੰਗ ਰੂਸ ਦੀ ਪੱਛਮੀ ਮੁਲਕਾਂ ਦੇ ਨਾਲ ਹੈ ਤੇ ਉਹ ਹਰ ਵਾਰ ਰੂਸ ਜਿਹੜਾ ਉਹ ਨਵੀਂ ਇੱਕ ਬਿਸਾਤ ਵਿਛਾਉਂਦਾ, ਨਵੀਂ ਸ਼ਤਰੰਜ ਦੀ ਚਾਲ ਜਿਹੜੀ ਉਹ ਚੱਲਦਾ ਇਸ ਜੰਗ ਦੇ ਵਿੱਚ। ਤੇ ਉਸ ਤੋਂ ਬਾਅਦ ਉਹ ਆਪਣੇ ਜਿਹੜੇ ਪੱਛਮੀ ਵਿਰੋਧੀ ਹੈ ਜਿਹੜੇ ਕਿ ਅਸਿੱਧੇ ਤੌਰ ਤੇ ਇਸ ਜੰਗ ਦੇ ਵਿੱਚ ਇਨਵੋਲਵ ਨੇ, ਚਾਹੇ ਉਹ ਅਮਰੀਕਾ ਹੋਵੇ ਚਾਹੇ ਉਹ ਯੂਰਪ ਦੇ ਮੁਲਕ ਹੋਣ, ਪਰ ਦੋਨਾਂ ਪਾਸਿਆਂ ਤੋਂ ਜਿਹੜੀ ਕੋਲਡ ਵਾਰ ਹੈ, ਜਿਹੜੀ ਅਸਿੱਧੀ ਜੰਗ ਹੈ, ਉਹਨਾਂ ਦੋਨਾਂ ਪਾਸਿਆਂ ਦੇ ਵਿੱਚ ਜਿਹੜਾ ਰਗੜਾ ਉਹ ਜਿਹੜੇ ਜੰਗੀ ਮਾਹਰ ਨੇ ਜਾਂ ਕੌਮਾਂਤਰੀ ਮਾਮਲਿਆਂ ਦੇ ਵਿਸ਼ਲੇਸ਼ਕ ਨੇ ਉਹ ਕਹਿੰਦੇ ਨੇ ਕਿ ਉਹਦੇ 'ਚ ਰੂਸ ਦਾ ਜਿਹੜਾ ਆਰਥਿਕ ਨੁਕਸਾਨ ਹੈ ਉਹ ਜ਼ਿਆਦਾ ਹੋ ਰਿਹਾ, ਕਿਉਂਕਿ ਰੂਸ ਉੱਤੇ ਕਈ ਤਰ੍ਹਾਂ ਦੀਆਂ ਸੈਂਕਸ਼ਨ ਲੱਗਦੀਆਂ ਨੇ। ਜਦੋਂ ਸੈਂਕਸ਼ਨ ਲੱਗਦੀਆਂ ਨੇ ਤਾਂ ਇਹਦਾ ਮਤਲਬ ਹੈ ਕਿ ਤੁਹਾਡਾ ਲੈਣ ਦੇਣ ਰੁਕਣਾ, ਤੇ ਜਦੋਂ ਲੈਣ ਦੇਣ ਰੁਕਣਾ ਤੇ ਉਹਦਾ ਜਿਹੜਾ ਅਸਰ ਹੈ ਉਹ ਤੁਹਾਡੀ ਇਕੋਨਮੀ ਤੇ ਤੁਹਾਡੇ ਮੁਲਕ ਦੀ ਇਕੋਨਮੀ ਤੇ ਪੈਣਾ ਜੱਗ ਜ਼ਾਹਰ ਜੀ ਗੱਲ ਆ, ਉਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਪਰ ਦੂਜੇ ਪਾਸੇ ਜਿਹੜੇ ਰੂਸ ਪੱਖੀ ਵਿਸ਼ਲੇਸ਼ਕ ਨੇ ਜਾਂ ਜਿਹੜੇ ਰੂਸੀ ਵੈਬਸਾਈਟਸ ਨੂੰ ਜਾਂ ਮਾਸਕੋ ਦੇ ਨਾਲ ਜਿਨ੍ਹਾਂ ਦੀਆਂ ਨੇੜਤਾਵਾਂ ਨੇ ਜਾਂ ਜਿਨ੍ਹਾਂ ਨੂੰ ਇਹ ਲੱਗਦਾ ਕਿ ਵਲਾਦੀਮੀਰ ਪੁਤਨ ਇੱਕ ਚੰਗੇ ਨੇਤਾ ਨੇ, ਉਹਨਾਂ ਦਾ ਕਹਿਣਾ ਇਹ ਹੈ ਕਿ ਰੂਸ ਨੇ ਇਹ ਜਿਹੜੇ ਉਹਨਾਂ ਦੇ ਟੈਕਟਿਕਸ ਨੇ ਜੰਗ ਦੇ ਵਿੱਚ, ਕਦੇ ਪੁਲ ਡਿੱਗ ਪਿਆ, ਕਦੇ ਬੰਦਰਗਾਹ ਦੇ ਵਿੱਚ ਸਪਲਾਈ ਰੋਕਤੀ, ਤਾਂ ਇਹ ਸਭ ਇਸ ਕਰਕੇ ਕਿ ਪੱਛਮ ਇਸ ਜੰਗ ਦੇ ਵਿੱਚ ਹੋਰ ਇਨਵੋਲਵ ਨਾ ਹੋਵੇ। ਸੋ ਜੰਗ ਸਿੱਧੇ ਤੌਰ ਤੇ ਰੂਸ ਤੇ ਯੂਕਰੇਨ ਦੀ ਹੈ, ਪਰ ਅਸਿੱਧੇ ਤੌਰ ਤੇ ਰੂਸ ਦੀ ਜੰਗ ਇਹ ਕਈ ਮੁਲਕਾਂ ਦੇ ਨਾਲ ਕਹੀ ਜਾ ਸਕਦੀ ਹੈ। ਜੀ ਜੀ, ਦੂਸਰੇ ਪਾਸੇ ਮਾਸਕੋ ਗ੍ਰੀਨ ਡੀਲ ਜੋ ਕਣਕ ਹੈਗੀ ਆ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਰਸ਼ੀਆ ਵਾਲਿਆਂ ਨੇ ਵੀ ਅਸੀਂ ਦੁਬਾਰਾ ਕੀ ਫਿਰ ਇਹਦੇ ਬਾਰੇ ਗੱਲਬਾਤ ਸ਼ੁਰੂ ਕਰ ਸਕਦੇ ਆ ਜੇ ਯੂਐਨ ਯੂਨਾਈਟਿਡ ਨੇਸ਼ਨਸ ਰਸ਼ੀਆ ਦੀਆਂ ਜੋ ਮੰਗਾਂ ਆ ਉਹ 3 ਮਹੀਨਿਆਂ ਦੇ ਵਿੱਚ ਮੰਨਦਾ ਹੈਗਾ ਆ। ਰਸ਼ੀਆ ਨੇ ਸੋਮਵਾਰ ਨੂੰ ਇਹ ਕਿਹਾ ਵੀ ਉਹਨਾਂ ਨੇ ਸਾਰੇ ਜਿਹੜੇ ਆਪਰੇਸ਼ਨ ਆ ਉਹ ਹਾਲਟ ਕਰਤੇ, ਉਹ ਬੰਦ ਕਰ ਦਿੱਤੇ, ਜਿਹਦੇ ਥਰੂ ਯੂਕਰੇਨ ਬਲੈਕ ਸੀ ਦੇ ਥਰੂ ਆਪਣੀ ਜੋ ਦਾਣੇ ਆ, ਕਣਕ ਆ, ਉਹ ਬਾਹਰਲੇ ਮੁਲਕਾਂ ਨੂੰ ਭੇਜਦਾ ਸੀ। ਹੁਣ ਕਈ ਮੁਲਕਾਂ ਦੇ ਵਿੱਚ ਤਾਂ ਭੁੱਖਮਰੀ ਹੋ ਸਕਦੀ ਆ ਜੇ ਇਹ ਕਣਕ ਨਾ ਗਈ। ਸਰੋਤਿਆਂ ਨੂੰ ਦੱਸਦੀ ਜਾਈਏ ਕਿ ਦੁਨੀਆ 'ਚ ਸਭ ਤੋਂ ਜ਼ਿਆਦਾ ਕਣਕ ਯੂਕਰੇਨ ਤੇ ਰਸ਼ੀਆ ਦੇ ਵਿੱਚ ਹੁੰਦੀ ਹੈਗੀ ਆ। ਬਲੈਕ ਸੀ ਡੀਲ ਯੂਐਨ ਨੇ ਬਰੋਕਰ ਕੀਤੀ ਸੀ ਟਰਕੀ ਨੂੰ ਨਾਲ ਲਾ ਕੇ ਜੁਲਾਈ 1 ਨੂੰ ਪਿਛਲੇ ਸਾਲ, ਤਾਂ ਕਿ ਗਲੋਬਲ ਫੂਡ ਦਾ ਕ੍ਰਾਈਸਿਸ ਨਾ ਹੋਵੇ, ਇਸ ਤੋਂ ਬਚਿਆ ਜਾ ਸਕੇ। ਕੀਵ ਜੋ ਯੂਕਰੇਨ ਦੀ ਰਾਜਧਾਨੀ ਆ ਤੇ ਮਾਸਕੋ ਜੋ ਰਸ਼ੀਆ ਦੀ ਰਾਜਧਾਨੀ ਆ, ਦੋਨੋਂ ਹੀ ਸਭ ਤੋਂ ਵੱਡੇ ਗ੍ਰੇਨ ਐਕਸਪੋਰਟਰ ਹੈਗੇ ਆ। ਰਸ਼ੀਆ ਨੇ ਇਸ ਤੋਂ ਪਿੱਛਾ ਖਿੱਚ ਲਿਆ ਤਾਂ ਕਿ ਜੋ ਇੰਨਾ ਜ਼ਿਆਦਾ ਯੂਕਰੇਨ ਵੱਲੋਂ ਲਗਾਤਾਰ ਰਸ਼ੀਆ ਦੇ ਵੱਖ-ਵੱਖ ਜੋ ਇਨਫਰਾਸਟਰਕਚਰ ਆ ਉਹਨਾਂ ਦੇ ਉੱਤੇ ਵੀ ਅਟੈਕ ਕੀਤਾ ਜਾ ਰਿਹਾ। ਸੋ ਇਸ ਕਰਕੇ ਉਹ ਕਹਿੰਦੇ ਵੀ ਨਹੀਂ, ਅਸੀਂ ਇਸ ਤੋਂ ਅੱਗੇ ਨਹੀਂ ਜਾਣਾ। ਰਸ਼ੀਅਨ ਫੋਰਨ ਮਿਨਿਸਟਰੀ ਦੇ ਸਪੋਕਸਵੂਮਨ ਮਾਰੀਆ ਜ਼ਾਖਰੋਵਾ ਉਹਨਾਂ ਨੇ ਇਹ ਕਿਹਾ ਆ ਵੀ ਯੂਨਾਈਟਿਡ ਨੇਸ਼ਨ ਨੂੰ ਅੱਗੇ ਆਉਣਾ ਚਾਹੀਦਾ ਹੈ। ਰਸ਼ੀਆ ਡੀਲ ਬਣਾਊਗਾ ਤੇ ਉਸ ਦੇ ਬਦਲੇ ਮਾਸਕੋ ਨੂੰ ਜਿਹੜੀਆਂ ਆ ਹੋਰ ਗੱਲਬਾਤ ਕਰਨੀਆਂ ਪੈਣਗੀਆਂ, ਖਾਸ ਕਰਕੇ ਯੂਕਰੇਨ ਦੇ ਜੋ ਐਕਸਪੋਰਟ ਚੱਲ ਰਿਹਾ ਹੈਗਾ। ਰਸ਼ੀਆ ਯੂਨਾਈਟਿਡ ਨੇਸ਼ਨ
ਮੈਮੋਰੰਡਮ ਉਹ ਇੱਦਾਂ ਕਹਿੰਦਾ ਆ ਵੀ ਐਗਰੀਮੈਂਟ ਇਹ ਆ ਵੀ ਘੱਟੋ ਘੱਟ 3 ਸਾਲਾਂ ਦੇ ਲਈ ਹੈਗਾ ਆ ਅਨਲੈਸ ਇੱਕ ਪਾਰਟੀ ਜੋ ਇਸ ਨੂੰ ਟਰਮੀਨੇਟ ਕਰਦੀ ਹੈਗੀ ਆ ਜਾਂ ਰਸ਼ੀਆ ਜਾਂ ਯੂਐਨ। ਸੋ ਯੂਐਨ ਕੋਲ ਹਜੇ ਵੀ 3 ਮੰਥ ਹੈਗੇ ਆ ਇਸ ਸਾਰੇ ਕਾਸੇ ਦੇ ਲਈ। ਸੋ ਉਹਨਾਂ ਨੂੰ ਕਹਿੰਦੇ ਆ ਵੀ ਯੂਐਨ ਦਾ ਜੋ ਸੈਕਟਰੀ ਆ ਉਹ ਕਾਫੀ ਕੋਸ਼ਿਸ਼ ਕਰ ਰਿਹਾ ਵੀ ਇਸ ਨੂੰ ਦੁਬਾਰਾ ਕੀ ਫੇਰ ਚਾਲੂ ਕੀਤਾ ਜਾਵੇ ਤਾਂ ਕਿ ਸਾਰੀ ਦੁਨੀਆ ਦੇ ਵਿੱਚ ਜਿੱਥੇ ਕਿਤੇ ਭੁੱਖਮਰੀ ਹੋ ਸਕਦੀ ਆ ਉਸ ਤੋਂ ਬਚਿਆ ਜਾ ਸਕੇ। ਜੀ।